ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 21 ਦਸੰਬਰ ਪਾਕਿਸਤਾਨ ਦੇ ਵਿੱਚ ਹਫਤੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੀ ਖਬਰ ਤੇ ਤੁਹਾਡੇ ਸਾਹਮਣੇ ਵਾਸ਼ਿੰਗਟਨ ਤੋਂ ਰੱਖਨੇ ਔਰ ਖਬਰ ਫਿਰ ਉਹੀ ਹੈ ਜਿਹੜੀ ਤੁਹਾਨੂੰ ਪਹਿਲਾਂ ਵੀ 2-4 ਵਾਰੀ ਦਿੱਤੀ ਹੈ। ਔਰ ਖਬਰ ਕੀ ਹੈ ਕਿ ਰਿਚਰਡ ਗ੍ਰੈਨਲ ਸਾਹਿਬ ਨੇ ਨਾ ਸਿਰਫ ਤੁਹਾਨੂੰ ਕੱਲ੍ਹ ਦੱਸਿਆ ਸੀ ਵੀ ਚੌਧਰੀ ਨਿਜ਼ਾਮਦੀਨ ਦੀ ਉਹਨਾਂ ਨੇ ਠੁਕਾਈ ਕੀਤੀ ਹੈ, ਮੰਜੀ ਪੀੜੀ ਠੋਕੀ ਹੈ, ਉਹਨਾਂ ਦੇ ਜਿਹੜੇ ਹਵਾਰੀ ਮੀਡੀਆ ਵਾਲੇ ਜਿਹੜੇ ਡਿਜੀਟਲ ਦਲਾਲ ਸਨ ਉਹਨਾਂ ਦੀ ਵੀ ਠੁਕਾਈ ਕੀਤੀ ਹੈ। ਹੁਣ ਜਾਂਦੇ ਜਾਂਦੇ ਉਹਨਾਂ ਨੇ ਐਹਸਨ ਇਕਬਾਲ 'ਤੇ ਵੀ ਹੱਥ ਸਿੱਧੇ ਕੀਤੇ ਨੇ ਅਤੇ ਨਾਲ ਲੱਗਦੇ ਹੱਥ ਉਹਨਾਂ ਨੇ ਜਿਹੜੀ ਅਮਰੀਕਾ ਦੀ ਇਸਲਾਮਾਬਾਦ ਦੇ ਵਿੱਚ ਅੰਬੈਸੀ ਹੈ ਉਹਨਾਂ ਦੀ ਵੀ ਉਹਨਾਂ ਨੇ ਮੰਜੀ ਨਹੀਂ ਤੇ ਚਲੋ ਕਮ ਅਜ਼ ਕਮ ਨਾ ਜਾਂਦੇ ਜਾਂਦੇ ਜਿਵੇਂ ਕਿਸੇ ਪੀੜੀ ਦਾ ਪਾਵਾ ਸ਼ਾਵਾ ਹਿੱਲਣ ਡਿਆ ਹੋਵੇ ਉਹਨੂੰ ਵੀ ਤੁਰੇ ਤੁਰੇ ਜਾਂਦੇ ਠੋਕ ਗਏ ਨੇ। ਪਰ ਜਾਂਦੇ ਜਾਂਦੇ ਉਹਨਾਂ ਨੇ ਜਿਸ ਵੇਲੇ ਤੁਹਾਨੂੰ ਪਤਾ ਤਰਖਾਣ ਬਾਹਰ ਜਾਣ ਲੱਗਦਾ ਹੈ ਅਤੇ ਅਗਰ ਬੂਹਾ ਖੋਲ੍ਹੇ ਦਰਵਾਜ਼ਾ ਖੋਲ੍ਹੇ ਅਤੇ ਉਹਦੇ 'ਚੋਂ ਚੂੰ ਦੀ ਆਵਾਜ਼ ਆਵੇ ਅਤੇ ਉਹਨੂੰ ਵੀ ਕਈ ਵਾਰੀ ਜਾਂਦੇ ਜਾਂਦੇ ਤੇਲ ਦਿੰਦਾ ਜਾਂਦਾ ਅਤੇ ਤੇਲ ਵੀ ਉਹਨਾਂ ਦੇ ਕੋਲ ਕਾਲਾ ਹੀ ਹੁੰਦਾ ਜਿਹੜਾ ਕਿਸੇ ਮਸ਼ੀਨ ਦੇ ਵਿੱਚ ਪਹਿਲਾਂ ਦਾ ਵਰਤਿਆ ਹੁੰਦਾ, ਕੋਈ ਜ਼ੈਤੂਨ ਦਾ ਤੇਲ ਤੇ ਉਹਨਾਂ ਦੇਣਾ ਨਹੀਂ ਹੁੰਦਾ, ਉਹੋ ਜਿਹਾ ਹੀ ਕਾਲਾ ਤੇਲ। ਔਰ ਤੁਹਾਨੂੰ ਪਤਾ ਵੀ ਉਹ ਡੱਬਾ ਵੀ ਬੜਾ ਗੰਦਾ ਜਿਹਾ ਹੁੰਦਾ ਅਤੇ ਉਹਦੇ ਵਿੱਚ ਇੱਕ ਸੋਟੀ ਦੇ ਨਾਲ, ਡੰਡੀ ਦੇ ਨਾਲ, ਲੱਕੜ ਦੇ ਨਾਲ ਅੱਗੇ ਟਾਕੀ ਬੰਨੀ ਹੁੰਦੀ ਹੈ ਅਤੇ ਉਹ ਚੁੱਕ ਕੇ ਵਿੱਚੋਂ ਅਤੇ ਇੰਜ ਕਰਕੇ ਫਿਰ ਤੇਲ ਲਾ ਦਿੰਦਾ ਅਤੇ ਉਹ ਜਿਹੜਾ ਕਾਲਾ ਤੇਲ ਹੈ ਜਿਸ ਵੇਲੇ ਕਬਜ਼ੇ 'ਤੇ ਲੱਗਦਾ ਅਤੇ ਉਹ ਕਬਜ਼ਾ ਜਿਹੜਾ ਜਿਹਦੇ ਨਾਲ ਆਪਣਾ ਦਰਵਾਜ਼ਾ ਮੂਵ ਕਰਦਾ, ਹਿੱਲਦਾ, ਉਹ ਫਿਰ ਉਸ ਤੋਂ ਬਾਅਦ ਚੂੰ ਦੀ ਆਵਾਜ਼ ਨਹੀਂ ਕੱਢਦਾ ਅਤੇ ਜੇ ਕੱਢੇ ਤਾਂ ਇੱਕ ਅੱਧਾ ਥੋੜਾ ਛੱਡ ਦਿੰਦਾ ਉਹ ਜਾਂਦਾ ਜਾਂਦਾ ਅਤੇ ਫਿਰ ਬਿਲਕੁਲ ਕੰਮ ਜਿਹੜਾ ਉਹ ਸੈੱਟ ਹੋ ਜਾਂਦਾ। ਉਹੀ ਕੰਮ ਉਹਨਾਂ ਨੇ ਕੀਤਾ ਭਾ ਨਜਮ ਸੇਠੀ ਉਹਨਾਂ ਨਾਲ। ਹੋਇਆ ਕੀ ਹੈ ਪਹਿਲਾਂ ਤੁਹਾਨੂੰ ਨਜਮ ਸੇਠੀ ਸਾਹਿਬ ਦੀ ਗੱਲ ਸੁਣਾ ਦਿੰਦੇ। ਪਹਿਲਾਂ ਜ਼ਰਾ ਨਜਮ ਸੇਠੀ ਸਾਹਿਬ ਦੀ ਗੱਲ ਸੁਣ ਲਓ, ਉੱਥੋਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਉਹਨਾਂ ਨੇ ਕੀਤਾ ਕੀ। ਨਜਮ ਸੇਠੀ ਸਾਹਿਬ ਵੈਸੇ ਬੰਦੇ ਸਿਆਣੇ ਨੇ, ਉਹਨਾਂ ਅਮਰੀਕਾ 'ਚ ਵੀ ਕੰਮ ਕੀਤਾ, ਪਾਕਿਸਤਾਨ 'ਚ ਵੀ ਕੀਤਾ, ਸਿਆਣੇ ਵੀ ਨੇ, ਅਕਲਮੰਦ ਵੀ ਨੇ, ਲਿਖਦੇ ਵੀ ਚੰਗਾ ਨੇ। ਲੇਕਿਨ ਬਹਰਹਾਲ ਜਦੋਂ ਬੰਦਾ ਬੜਾ ਵੀ ਤੇਜ਼ ਭੱਜਣ ਵਾਲਾ ਹੋਵੇ ਨਾ, ਬੜਾ ਸੋਹਣਾ ਸਾਈਕਲ ਚਲਾਉਂਦਾ ਹੋਵੇ, ਸੁਨੱਖਾ ਹੋਵੇ, ਭੱਜਣ ਵਾਲਾ ਵੀ ਹੋਵੇ, ਪਰ ਜੇ ਬੰਦੇ ਦਾ ਘਰ ਹੋਵੇ ਮਸ਼ਰਕ ਵੱਲ ਨੂੰ ਅਤੇ ਬੰਦਾ ਮਗਰਬ ਵੱਲ ਨੂੰ ਭੱਜੇ ਤਾਂ ਉਹਨੇ ਘਰ ਤਾਂ ਨਹੀਂ ਆਪੜਨਾ ਨਾ। ਨਜਮ ਸੇਠੀ ਸਾਹਿਬ ਦਾ ਵੀ ਹਾਲ ਹੋਈ ਹੈ ਸਿਆਣੇ ਨੇ, ਇਸ ਵੇਲੇ ਵਡੇਰੇ ਵੀ ਨੇ, ਮਤਲਬ ਕਿ ਐਕਸਪੀਰੀਅੰਸ ਵੀ ਨੇ ਅਤੇ ਲਿਖਦੇ ਵੀ ਚੰਗਾ ਨੇ, ਪਰ ਜਿਹੜੀ ਉਹਨਾਂ ਦੀ ਡਾਇਰੈਕਸ਼ਨ ਹੈ ਉਹ ਚੰਗੀ ਨਹੀਂ ਹੈ। ਰੁਪਈਏ ਪੈਸੇ ਦੇ ਚੱਕਰ 'ਚ ਇੰਨਾ ਦੂਰ ਨਿਕਲ ਗਏ ਨੇ। ਇੱਕ TV ਦੇ ਮਾਲਕ ਨਾਲ ਇੱਕ ਵਾਰੀ ਮੇਰੀ ਗੱਲ ਹੋਈ ਅਤੇ ਮੈਂ ਉਹਨਾਂ ਦੇ ਸਾਹਮਣੇ ਕਹਿ ਬੈਠਾ, ਬੜੇ ਵੱਡੇ ਟੈਲੀਵਿਜ਼ਨ ਦੇ ਮਾਲਕ ਨੇ, ਮੈਂ ਉਹਨਾਂ ਦੇ ਸਾਹਮਣੇ ਕਹਿ ਬੈਠਾ ਵੀ ਨਜਮ ਸੇਠੀ ਸਾਡੇ ਭਾਵੇਂ ਖਿਲਾਫ ਹੀ ਹੈ ਪਰ ਬੜਾ ਇੰਟਲੈਕਚੁਅਲ ਬੰਦਾ ਹੈ ਅਤੇ ਉਹ ਲਿਖਦਾ ਬੜਾ ਚੰਗਾ ਹੈ ਅਤੇ ਮੇਰਾ ਮਤਲਬ ਹੈ ਕਿ ਕਾਫੀ ਕ੍ਰੀਏਟਿਵ ਆਦਮੀ ਹੈ। ਉਹਨੇ ਕਿਹਾ ਗਿੱਲ ਸਾਹਿਬ ਕਿਤੇ ਇਹਨਾਂ ਦੇ ਨਾਲ ਤੁਸੀਂ ਤਨਖਾਹ ਦੀ ਗੱਲ ਨਾ ਕਰ ਪੈਣਾ, ਮੇਰੇ ਕੋਲੋਂ ਪੁੱਛੋ ਬਨੀਏ ਨੇ, ਬਨੀਏ 1-1 ਰੁਪਈਏ ਦੇ ਉੱਤੇ ਜਿਸ ਵੇਲੇ ਬਾਰਗੇਨ ਕਰਦੇ ਨੇ ਨਾ ਅਤੇ ਬੰਦੇ ਨੂੰ ਕਿਤੇ ਨਹੀਂ ਲੱਗਦਾ ਵੀ ਇੰਟਲੈਕਚੁਅਲ ਨੇ। ਬਹਰਹਾਲ ਨਜਮ ਸੇਠੀ ਸਾਹਿਬ ਕਿਉਂਕਿ ਆਪ ਰੁਪਈਏ ਪੈਸਿਆਂ ਦੇ ਵਿੱਚ ਹੀ ਡੀਲ ਕਰਦੇ ਨੇ ਸਾਰਾ ਕੁਝ, ਉਹਨਾਂ ਨੂੰ ਲੱਗਾ ਵੀ ਭਾ ਰਿਚਰਡ ਗ੍ਰੈਨਲ ਨੇ ਵੀ ਰੁਪਈਏ ਪੈਸਿਆਂ 'ਚ ਡੀਲ ਕੀਤਾ। ਉਹਨਾਂ ਆਖਿਆ ਜੀ ਕਿ ਇਹ ਜਿਹੜੇ ਬਿਆਨ ਆਉਣ ਡੇ ਨਾ ਰੁਪਈਏ ਫੜੇ ਨੇ, ਰੁਪਈਏ ਇਹ ਰਿਚਰਡ ਗ੍ਰੈਨਲ ਨੇ ਅਤੇ ਦੂਜਿਆਂ ਨੇ ਮਾਲ ਪਾਣੀ ਫੜਿਆ PTI ਵਾਲਿਆਂ ਕੋਲ, PTI ਵਾਲਿਆਂ ਨੇ ਖਰੀਦ ਲਿਆ ਇਹਨਾਂ ਨੂੰ। ਇਧਰ ਸੁਣੋ ਭਾਵ ਨਹੀਂ ਕਹਿੰਦੇ ਕੀ ਨੇ। डोनाल्ड ट्रंप के लोगों ने लॉबियस्ट से पैसे खाए हैं और खिलाए गए हैं और वो कानूनी तौर पे हुआ है सब कुछ। अच्छा। और इसलिए उनकी तरफ से आप ये तवक्को ज़रूर करें कि कोई ना कोई बयान ज़रूर आएगा। अब आपने देखा रिचर्ड साहब ने एक छोटा सा ट्वीट शीट तो कर ही दिया, धमकी भी दी है कि हम ये करेंगे वो करेंगे। महल जियो को भी धमकी दी है जी, उन्होंने कहा है फॉर नो लॉन्ग, मतलब अमेरिकी इमदाद पे। हाँ, वो थोड़ी बहुत मेरा ख्याल है कोई प्रोग्राम है, पहले था सही अब है कि नहीं है बहरहाल। तो ये इस किस्म की धमकियाँ मेक्स नो डिफरेंस। इवेंचुअली जो अंडरस्टैंडिंग होती है बिटवीन पेंटागन एंड द एस्टैब्लिशमेंट। ਸੁਣ ਲਿਆ ਜੇ ਉਹਨਾਂ ਆਖਿਆ ਵੀ ਇੱਕ ਤੇ ਜਿਹੜਾ ਸਟੇਟ ਡਿਪਾਰਟਮੈਂਟ ਹੁੰਦਾ ਨਾ ਉਹ ਵੀ ਅਹਿਮ ਨਹੀਂ ਹੁੰਦਾ, ਫਲਾਨਾ ਵੀ ਅਹਿਮ ਨਹੀਂ ਹੁੰਦਾ, ਫਲਾਨਾ ਵੀ ਨਹੀਂ ਹੁੰਦਾ, ਬਸ ਪੈਂਟਾਗਨ ਹੁੰਦਾ। ਅੱਛਾ, ਇੱਕ ਤੇ ਇਹ ਅਗਰ ਨਵਾਜ਼ ਸ਼ਰੀਫ ਦੇ ਹੱਕ 'ਚ ਕਿਸੇ ਨੇ ਬਿਆਨ ਦਿੱਤਾ ਹੁੰਦਾ ਨਾ, ਮਤਲਬ ਅਮਰੀਕਾ ਦੇ ਅਗਰ ਕਿਸੇ ਏਅਰਪੋਰਟ 'ਤੇ ਉਹਦਾ ਟਰਾਲੀ ਧੱਕਣ ਵਾਲਾ ਹੁੰਦਾ ਨਾ, ਵੈਸੇ ਤਾਂ ਅਮਰੀਕਾ ਦੇ ਏਅਰਪੋਰਟਾਂ 'ਤੇ ਘੱਟ ਹੀ ਨੇ ਲੇਕਿਨ ਕਿਤੇ ਕਿਤੇ ਹੈ ਨੇ ਪੋਰਟਰ ਵੀ ਟਰਾਲੀ ਧੱਕਣ ਵਾਲੇ ਵੀ ਜਿਹੜੇ ਨੇ, ਮਤਲਬ ਉਹ ਸਪੈਸ਼ਲੀ ਜਿਹੜੇ ਲੋਕ ਵੀਲ ਚੇਅਰ 'ਤੇ ਆਉਂਦੇ ਨੇ ਉਹਨਾਂ ਦੀ ਤਾਂ ਟਰਾਲੀ ਕੋਈ ਨਾ ਕੋਈ ਧੱਕਦਾ ਹੀ ਹੈ। ਅਤੇ ਉਹ ਅਗਰ ਕੋਈ ਟਰਾਲੀ ਧੱਕਣ ਵਾਲਾ ਵੀ ਕਿਸੇ ਏਅਰਪੋਰਟ ਦੇ ਉੱਤੇ ਇਹੋ ਜਿਹਾ ਬਿਆਨ ਦੇ ਦਿੰਦਾ ਨਾ ਵੀ ਨਵਾਜ਼ ਸ਼ਰੀਫ ਬੜਾ ਜ਼ਬਰਦਸਤ ਬੰਦਾ ਹੈ ਜਾਂ ਜਨਰਲ ਆਸਿਮ ਮੁਨੀਰ ਸਾਹਿਬ ਦੀਆਂ ਪੁਲਿਸੀਆਂ ਬੜੀਆਂ ਜ਼ਬਰਦਸਤ ਨੇ, ਅਤੇ ਨਜਮ ਸੇਠੀ ਸਾਹਿਬ ਨੇ ਆਖਣਾ ਸੀ ਕਿ ਹੈ ਤਾਂ ਇਹ ਟਰਾਲੀ ਧੱਕਣ ਵਾਲਾ ਹੀ ਏਅਰਪੋਰਟ 'ਤੇ, ਪਰ ਕਿਉਂਕਿ ਅਮਰੀਕਾ 'ਚ ਵਾਸ਼ਿੰਗਟਨ DC 'ਚ ਅਤੇ ਇਹਨੇ ਕਈ ਵਾਰੀ ਓਬਾਮਾ ਦੀ ਵੀ ਟਰਾਲੀ ਧੱਕੀ ਸੀ ਅਤੇ ਇਹਦੀ ਗੱਲ ਗਾਂਹ ਤੋਂ ਗਾਂਹ ਓਬਾਮਾ ਦੇ ਕੰਨ ਤੱਕ ਅੱਪੜੀ ਜਾਣੀ ਹੈ। ਇਹਨੇ ਕਿਸੇ ਨਾ ਕਿਸੇ ਹੋਰ ਬੰਦੇ ਦੀ ਟਰਾਲੀ ਧੱਕਣੀ ਹੈ, ਉਹਦੇ ਥਰੂ ਗੱਲ ਨਿਕਲਣੀ ਹੈ ਅਤੇ ਇਹਦਾ ਬੜੇ ਮੁਸਬਤ ਅਸਰਾਤ ਜਿਹੜੇ ਨੇ ਉਹ ਪਾਕਿਸਤਾਨ ਦੇ ਉੱਤੇ ਪੈਣੇ ਨੇ। ਕਹਿਣ ਦਾ ਮਤਲਬ ਇਹ ਹੈ
ਕਿ ਜੇ ਇਹ ਤੇ ਬੜੇ ਵੱਡੇ ਥਾਂ ਤੋਂ ਟਵੀਟ ਹੋ ਰਹੇ ਨੇ ਨਾ, ਬੜੇ ਤਗੜੇ ਥਾਂ ਤੋਂ, ਲੇਕਿਨ ਇਹ ਕਿਸੇ ਮਾੜੇ ਜਿਹੇ ਬੰਦੇ ਨੇ ਵੀ ਇਹੋ ਜਿਹੇ ਟਵੀਟ ਨਵਾਜ਼ ਸ਼ਰੀਫ ਲਈ ਕੀਤੇ ਹੁੰਦੇ ਨਾ, ਤੇ ਇਹਨਾਂ ਨੇ ਇੱਥੇ ਜਨਾਬ ਕਲਾਬੇ ਬੰਨ੍ਹ ਦੇਣੇ ਸਨ। ਨਜਮ ਸੇਠੀ ਸਾਹਿਬ ਨੇ ਇਹਨਾਂ ਜਨਾਬ ਗੱਲ ਥੱਲੇ ਨਹੀਂ ਸੀ ਡਿੱਗਣ ਦੇਣੀ। ਤੇ ਹੁਣ ਉਹਨਾਂ ਦਾ ਇੱਕ ਐਸਾ ਸਫੀਰ ਜਿਹੜਾ ਪੂਰੀ ਦੁਨੀਆ ਦੇ ਵਿੱਚ ਜਿਹੜੇ ਔਖੇ ਇਲਾਕੇ ਨੇ, ਜਿੱਥੇ ਇਸ ਵੇਲੇ ਬਹੁਤ ਸਾਰਾ ਕੜਮੱਸ ਪਿਆ, ਉਹਨਾਂ ਵਾਸਤੇ ਜਿਹੜਾ ਸਫੀਰ ਉਹਨਾਂ ਲਾਇਆ ਹੈ ਵੀ ਡੰਡੀ ਪੱਟੀ ਜਿਹੜਾ ਕਾਇਮ ਹੈ, ਉਸ ਸਫੀਰ ਦੇ ਬਾਰੇ ਆਂਦੇ ਨੇ ਵੀ ਉਹਦੇ ਟਵੀਟਾਂ ਦਾ ਕੋਈ ਫਾਇਦਾ ਨਹੀਂ, ਉਹਨੇ ਤੇ ਰੁਪਈਏ ਫੜੇ ਨੇ। ਅੱਛਾ ਖੈਰ, ਮੈਂ ਤੁਹਾਨੂੰ ਆਖਿਆ ਵੀ ਬੰਦੇ ਕੋਈ ਸ਼ਰਾਰਤੀ ਨੇ, ਮੈਨੂੰ ਤਾਂ ਤੁਹਾਨੂੰ ਪਤਾ ਐਡੀ ਅੰਗਰੇਜ਼ੀ ਆਉਂਦੀ ਕੋਈ ਨਹੀਂ, ਮੈਂ ਦੇਸੀ ਜਿਹਾ ਬੰਦਾ ਪਿੰਡੋਂ ਆਇਆ, ਮੈਨੂੰ ਕੀ ਪਤਾ ਇਹਨਾਂ ਗੱਲਾਂ ਦਾ। ਬਹਰਹਾਲ ਐਵੇਂ ਕਿਤੇ ਕਈ ਵਾਰੀ ਮੈਂ ਸੁੱਤਾ ਹੁੰਦਾ, ਮੇਰੇ ਕੋਲ ਸ਼ਰਾਰਤ ਹੋ ਜਾਂਦੀ, ਆਉਂਦੀ ਕੋਈ ਨਹੀਂ ਜੇ ਮੈਨੂੰ ਅੰਗਰੇਜ਼ੀ, ਐਵੇਂ ਮੇਰੇ ਉੱਤੇ ਨਾ ਪਾ ਦਿਆ ਕਰੋ ਹਰ ਸ਼ੈ ਤੁਸੀਂ। ਬਹਰਹਾਲ ਐਵੇਂ ਕਿਤੇ ਮੈਂ ਸੁੱਤੇ ਪਈ ਮੈਂ ਉਹ ਲਿਖ ਛੜੀ, ਮੈਂ ਕਿਹਾ ਜੀ ਇਹ ਰਿਚਰਡ ਗ੍ਰੈਨਲ ਸਾਹਿਬ, ਇਹ ਬੰਦਾ ਜਿਹੜਾ ਆਂਦਾ ਤੁਸੀਂ ਰੁਪਈਏ ਫੜੇ ਨੇ। ਮੈਂ ਟਵੀਟ ਕਰ ਛੱਡਿਆ, ਮੈਂ ਆਖਿਆ ਜੀ ਇਹ ਤਾਂ ਤੁਹਾਡੇ 'ਤੇ ਬੜਾ ਵੱਡਾ ਇਲਜ਼ਾਮ ਲੱਗ ਗਿਆ ਵੀ ਤੁਸੀਂ ਇਹ ਰੁਪਈਏ ਫੜ ਕੇ ਤੇ ਸਾਰਾ ਕੰਮ ਕਰਦੇ ਹੋ। ਤੇ ਉਹਨਾਂ ਨੇ ਪਹਿਲਾਂ ਤਾਂ ਪੁੱਛਿਆ ਵੀ ਇਹ ਕੌਣ ਹੈ, ਕਿਹੜਾ ਹੈ, ਉਹਨਾਂ ਨੇ ਪੁੱਛਿਆ ਵੀ ਇਹ ਕਿਹੜਾ ਬਾਊ ਜਿਹੜਾ ਇਹ ਗੱਲ ਕਰਨ ਡਿਆ ਮੈਂ ਰੁਪਈਏ ਫੜੇ ਨੇ। ਅਸੀਂ ਕਿਹਾ ਜਨਾਬ ਨਜਮ ਸੇਠੀ ਸਾਹਿਬ ਨੇ, ਤੇ ਇਹ ਨਵਾਜ਼ ਸ਼ਰੀਫ ਸਾਹਿਬ ਦੇ ਵੀ ਸੱਜਣ ਨੇ, ਤੇ ਆਰਮੀ ਚੀਫ ਸਾਹਿਬ ਦੇ ਬੜੇ ਕਰੀਬੀ ਸੱਜਣ ਨੇ। ਚੇਤਾ ਨਾ ਨਵਾਜ਼ ਸ਼ਰੀਫ ਸਾਹਿਬ ਦੇ ਨਾਲ ਉਹ ਗੰਡੋਲਾ ਰਾਈਡ ਤੇ ਉਹ ਬੜਾ ਕਸ਼ਤੀ 'ਚ ਐ ਲੰਮੇ ਪੈ ਕੇ ਬੜੇ ਨਿੱਸਰ ਕੇ ਲੰਮੇ ਪਏ ਸਨ, ਢਿੱਡ ਛਿੱਡ ਅਗਲੇ ਪਾਸੇ ਨੂੰ ਛੱਡ ਕੇ, ਤੇ ਬੜੇ ਨਿੱਸਰ ਕੇ, ਤੁਹਾਨੂੰ ਚੇਤਾ ਨਹੀਂ ਵੀ ਉੱਥੇ ਉਹ ਮੇਰਾ ਮਤਲਬ ਆਕਸਫੋਰਡ ਇੱਧਰ ਉੱਧਰ ਕਿਤੇ ਨਾ ਕਿਤੇ ਗੰਡੋਲਾ ਰਾਈਡ ਲੈਂਦੇ ਸਨ। ਤੇ ਉਹ ਜਨਾਬ ਉਹੀ ਨਜਮ ਸੇਠੀ। ਤੇ ਮੈਂ ਆਖਿਆ ਜੀ ਕਿ ਇਹ ਉਹਨਾਂ ਦੇ ਬੜੇ ਸੱਜਣ ਨੇ, ਮਿੱਤਰ ਨੇ। ਉਹਨਾਂ ਅੱਗੋਂ ਲਿਖਿਆ ਵੀ ਬੁਲਸ਼ਿਟ ਹੁਣ ਕੀ ਹੁੰਦੀ, ਬਕਵਾਸ ਹੀ ਉਹਦਾ ਮਤਲਬ। ਵੈਸੇ ਲਫ਼ਜ਼ੀ ਮਤਲਬ ਤੇ ਉਹਦਾ ਇਹੀ ਹੁੰਦਾ ਵੀ ਇਹ ਬਸ ਫੋਸ ਹੀ ਕੀਤਾ ਮੱਝ ਨੇ। ਮੇਰਾ ਮਤਲਬ ਹੈ ਕਿ ਇਹ ਗਾਈ ਨੇ ਜਾਂ ਮੱਝ ਨੇ ਜਾਂ ਵਹਿੜੇ ਨੇ ਫੋਸ ਕੀਤਾ ਹੈ, ਹੋਰ ਗੱਲ ਕੋਈ ਨਹੀਂ, ਗੱਲ ਨਹੀਂ ਹੈ, ਬਸ ਫੋਸ ਹੀ ਹੈ। ਇਹਦਾ ਮਤਲਬ ਪਿੰਡਾਂ ਵਾਲੇ ਬੰਦਿਆਂ ਵਾਸਤੇ ਇਹਦਾ ਮਤਲਬ ਇਹ ਹੋ ਸਕਦਾ। ਉਹਨਾਂ ਆਖਿਆ ਵੀ ਨਜਮ ਸੇਠੀ ਗੱਲ ਨਹੀਂ ਕੀਤੀ, ਫੋਸ ਕੀਤਾ। ਤੇ ਉਹਨਾਂ ਆਖਿਆ ਚਵਲਾ ਮਾਰਨ ਡਿਆ, ਕੋਈ ਮੈਂ ਪੈਸੇ ਪੂਸੇ ਨਹੀਂ ਲਏ। ਤੇ ਗੱਲ ਉਹਨਾਂ ਨੂੰ ਬਹਰਹਾਲ ਸਮਝ ਆ ਗਈ, ਉਹਨਾਂ ਨੂੰ ਪੂਰੀ ਗੱਲ ਹੁਣ ਸਮਝ ਆ ਗਈ ਹੈ ਵੀ ਇਹ ਕੰਮ ਕਿੱਥੋਂ ਤੁਰਿਆ। ਅੱਛਾ ਤੁਹਾਨੂੰ ਵੀ ਇਹਦਾ ਬੈਕਗਰਾਊਂਡ ਥੋੜ੍ਹਾ ਦੱਸ ਦਈਏ। ਬੈਕਗਰਾਊਂਡ ਇਹਦਾ ਇੰਝ ਹੈ ਕਿ ਜ਼ਾਹਿਰ ਹੈ ਪਾਕਿਸਤਾਨੀਆਂ ਕੋਲੋਂ ਵੋਟ ਲੈਣੇ ਸਨ, ਟਰੰਪ ਸਾਹਿਬ ਨੇ ਵੀ, ਮੁਸਲਮਾਨਾਂ ਕੋਲੋਂ ਵੀ। ਇਹ ਹੁਣ ਮੈਂ ਤੁਹਾਨੂੰ ਥੋੜ੍ਹਾ ਬੈਕਗਰਾਊਂਡ ਦੱਸ ਰਿਹਾ ਜਿਹੜਾ ਕਿਸੇ ਨੇ ਅਜੇ ਤੱਕ ਤੁਹਾਨੂੰ ਦੱਸਿਆ। ਰਿਚਰਡ ਗ੍ਰੈਨਲ ਸਾਹਿਬ ਦੇ ਜ਼ਿੰਮੇ ਲੱਗਾ ਵੀ ਤੁਸੀਂ ਜਾ ਕੇ ਮੁਸਲਮਾਨਾਂ ਨੂੰ ਇੰਗੇਜ ਕਰੋ ਟਰੰਪ ਸਾਹਿਬ ਵਾਸਤੇ, ਜਿਹੜੀਆਂ ਬੜੀਆਂ ਕ੍ਰਿਟੀਕਲ ਸਟੇਟਸ ਹਨ ਜਿਵੇਂ ਮਿਸ਼ੀਗਨ, ਉੱਥੇ ਜ਼ਰਾ ਮੁਸਲਮਾਨਾਂ ਦੇ ਨਾਲ ਗੱਲਬਾਤ ਕਰੋ। ਉੱਥੇ ਚੰਗੇ ਮੁਸਲਮਾਨ ਨੇ, ਪਾਕਿਸਤਾਨੀ ਵੀ ਬੜੇ ਤਗੜੇ ਨੇ, ਔਰ ਚੰਗੇ ਦਾ ਮਤਲਬ ਹੈ ਕਿ ਵਾਹਵਾ ਨੰਬਰਾਂ 'ਚ ਨੇ। ਉਹਨਾਂ ਦੇ ਨਾਲ ਗੱਲਬਾਤ ਕੀਤੀ ਤੇ ਇਹਨਾਂ ਦੀ ਉੱਥੇ ਸੁੱਟ ਪੰਜਾ ਜਿਹੜਾ ਉਹ ਹੋਇਆ ਪਾਕਿਸਤਾਨੀ ਡਾਇਸਪੋਰਾ ਦੇ ਨਾਲ। ਉਹ ਮੈਨੂੰ ਪਤਾ ਵੀ ਇਹ ਸੱਜਣ ਨੇ ਸਾਡੇ ਸਾਰੇ ਜਿਨ੍ਹਾਂ ਨਾਲ ਹੋਇਆ। ਉਹਨਾਂ ਇਹਨਾਂ ਨੂੰ ਦੱਸਿਆ ਵੀ ਪਾਕਿਸਤਾਨ ਦੇ ਵਿੱਚ ਕਿੱਡਾ ਵੱਡਾ ਕੋਹਰਾਮ ਮਚਾਇਆ ਹੋਇਆ ਹੈ ਚੌਧਰੀ ਨਿਜ਼ਾਮੁਦੀਨ ਨੇ, ਤੇ ਕੀਤਾ ਕੀ ਹੈ ਸਾਰਾ ਕੁਛ। ਉਸ ਵੇਲੇ ਅਜੇ 26 ਤਰੀਕ ਨਹੀਂ ਸੀ ਹੋਈ, ਉਸ ਤੋਂ ਪਹਿਲਾਂ ਦੀ ਗੱਲ ਤੁਹਾਨੂੰ ਦੱਸਣ ਡਏ। ਤੇ ਉਹਨਾਂ ਨੇ ਇਹਨਾਂ ਦੇ ਕੋਲੋਂ ਇੱਕ ਫ੍ਰੀ ਇਮਰਾਨ ਖਾਨ ਨੇ ਨਾਲ ਟਵੀਟ ਕਰ ਦਿੱਤਾ ਉਹਨਾਂ ਦੀ ਗੱਲਬਾਤ ਸੁਣ ਕੇ। ਉਹਨਾਂ ਵੋਟ ਵੀ ਦਿੱਤੇ, ਇਹਨਾਂ ਦਾ ਉਹਨਾਂ ਨੇ ਇੱਜ਼ਤ ਵੀ ਰੱਖੀ। ਉਸ ਤੋਂ ਬਾਅਦ 26 ਤਰੀਕ 'ਤੇ ਵੀ ਇਹਨਾਂ ਇੱਕ ਟਵੀਟ ਕਰਤਾ। ਉਸ ਵੇਲੇ ਤੱਕ ਹਜੇ ਇਹਨਾਂ ਦੀ ਨੋਮੀਨੇਸ਼ਨ ਨਹੀਂ ਸੀ ਹੋਈ। ਹੁਣ ਜਿਸ ਵੇਲੇ ਇਹਨਾਂ ਦੀ ਨੋਮੀਨੇਸ਼ਨ ਹੋਈ, ਮਤਲਬ ਇਹਨਾਂ ਨੂੰ ਸਪੈਸ਼ਲ ਇਨਵੋਏ ਬਣਾਇਆ, ਤੇ ਜਿਹੜੇ ਤਹਿਰੀਕ ਇਨਸਾਫ ਦੇ ਜਾਂ ਪਾਕਿਸਤਾਨੀ ਸਨ ਉਹ ਸੋਚਦੇ ਸਨ ਕਿ ਯਾਰ ਚਲੋ ਚੰਗਾ ਬੰਦਾ, ਇਹਦੇ ਨਾਲ ਗੱਲਬਾਤ ਹੋਈ ਸੀ, ਹੁਣ ਇਹ ਜਿਸ ਵੇਲੇ ਉਹਦੇ 'ਤੇ ਆ ਜਾਏਗਾ ਤੇ ਇਹਨੂੰ ਚੇਤੇ ਕਰਾਵਾਂਗੇ ਭਾਈ ਤੂੰ ਇਹ ਗੱਲ ਕੀਤੀ ਸੀ, ਤੇ ਹੁਣ ਸਾਡਾ ਕੋਈ ਕੰਮ ਕਰ, ਕੋ ਪਾਕਿਸਤਾਨ ਦੇ ਵਿੱਚ ਜਿਹੜਾ ਜ਼ੁਲਮ ਹੁੰਦਾ ਇਹਨੂੰ ਡੱਕ। ਇੰਨੀ ਐਕਸਪੈਕਟੇਸ਼ਨ ਸੀ ਨਾ ਲੋਕਾਂ ਦੀ। ਉਹਨਾਂ ਆਖਿਆ ਚਲੋ ਕੰਮ ਨੂੰ ਭਖਾ ਕੇ ਰੱਖੋ, ਰਿਚਰਡ ਗ੍ਰੈਨਲ ਸਾਹਿਬ ਨੂੰ ਚੇਤਾ ਕਰਾ ਕੇ ਰੱਖੋ ਵੀ ਤੁਹਾਡੇ ਵਾਅਦੇ ਕੀ ਸੀ। ਪਾਕਿਸਤਾਨੀਆਂ ਨੇ ਕੋਈ ਇੱਕਾ ਦੁੱਕਾ ਨੇ, ਚਾਰ ਨੇ, ਉਹ ਦੋਹਰੇ ਟਵੀਟ ਕਰ ਦਿੱਤਾ ਕਿ ਰਿਚਰਡ ਗ੍ਰੈਨਲ ਨੇ ਟਵੀਟ ਕੀਤਾ ਸੀ, ਉਹਨਾਂ ਦੋਹਰੇ ਉਹਨੂੰ ਸ਼ੇਅਰ ਕਰ ਦਿੱਤਾ। ਇਹ ਪੁਰਾਣਾ ਟਵੀਟ ਸੀ, ਨਵਾਂ ਨਹੀਂ ਸੀ। ਸੋਸ਼ਲ ਮੀਡੀਆ 'ਤੇ ਕਿਸੇ ਨੇ ਉਹਨੂੰ ਸ਼ੇਅਰ ਕਰ ਦਿੱਤਾ। ਜੋ ਇਸ ਵੇਲੇ ਸ਼ੇਅਰ ਕੀਤਾ ਉਹ ਕਿਤੇ ਭਾ ਸ਼ਫੀਕ ਦੀ ਨਜ਼ਰ 'ਚੋਂ ਗੁਜ਼ਰਿਆ। ਭਾ ਸ਼ਫੀਕ ਕੌਣ ਹੈ ਦੱਸਾਂਗੇ ਤੁਹਾਨੂੰ ਕਿਸੇ ਵੇਲੇ। ਫਿਰ ਇਸ ਵੇਲੇ ਤਾਂ ਭਾ ਸ਼ਫੀਕ ਦੀ ਗੱਲ ਨਹੀਂ ਹੋ ਰਹੀ। ਜਿਵੇਂ ਭਾ ਆਪਣਾ ਭਾ ਨਹੀਂ, ਦੂਸਰੇ PTA ਵਾਲੇ ਭਾ ਫੀਜ਼, ਇਸ ਨੇ ਇੱਕ ਭਾ ਸ਼ਫੀਕ ਵੀ ਹੈ। ਭਾ ਸ਼ਫੀਕ ਸਾਹਿਬ ਜਿਹੜੇ ਨੇ ਉਹਨਾਂ ਦੀ ਨਜ਼ਰ ਤੋਂ ਗੁਜ਼ਰਿਆ ਹੋਣਾ। ਉਹਨਾਂ ਕਿਹਾ ਲਓ ਬਿਆਨੀਆਂ ਤੇ ਅਸੀਂ ਬਣਾਉਨੇ, ਨੈਰੇਟਿਵ ਅਸੀਂ ਬਣਾਉਨੇ। ਉਹਨਾਂ ਆਖਿਆ ਨੈਰੇਟਿਵ ਕੋਈ ਹੋਰ ਤਾਂ ਨਹੀਂ ਬਣਾਉਂਦਾ, ਨੈਰੇਟਿਵ ਅਸੀਂ ਬਣਾਉਨੇ। ਭਾ ਸ਼ਫੀਕ ਸਾਹਿਬ ਦੇ ਕਹਿਣ ਦੇ ਉੱਤੇ ਨਵਾਂ ਨੈਰੇਟਿਵ ਸ਼ੁਰੂ ਹੋ ਗਿਆ ਜੀ। ਉਹਨਾਂ Jio TV ਨੂੰ ਆਖਿਆ ਵੀ ਠੋਕ ਦਿਓ ਜਨਾਬ। ਅੱਛਾ ਹੁਣ ਤੁਸੀਂ ਸੋਚਦੇ ਹੋਗੇ Jio TV ਨੂੰ ਕਿਉਂ ਆਖਿਆ ਉਹਨਾਂ ਠੋਕ ਦਿਓ। ਮੈਂ ਤੁਹਾਨੂੰ ਦੱਸਣਾ, Jio TV ਦੀ ਵੀ ਇੱਕ ਮਹਾਰਤ ਹੈ। Jio TV ਵੀ ਆਂਦਾ ਹੈ, ਔਰ ਉਹਨਾਂ ਦੇ ਮਾਲਕਾਂ ਨੇ ਮੈਨੂੰ ਖੁਦ ਵੀ ਦੱਸਦੇ ਸਨ। ਉਹ ਆਂਦੇ ਨੇ ਵੀ ਵੇਖਿਆ, ਇੱਕ ਮੈਂ ਤੁਹਾਨੂੰ ਚਲੋ ਲਤੀਫਾ ਸੁਣਾ ਦਿੰਦਾ ਵੀ ਇੱਕ ਬੰਦੇ ਦੇ ਹੱਥੇ ਪਹਿਲੀ ਵਾਰੀ ਕੋਈ ਗੱਡੀ ਚੜ੍ਹੀ ਤੇ ਉਹ ਜਨਾਬ ਉਹਨੂੰ ਲੈ ਕੇ ਜਾਣ ਡਿਆ ਸੀ, ਤੇ ਲਾਗੋਂ ਕੋਈ ਬੰਦਾ ਜਿਹੜਾ ਉਹ ਮੋਟਰਸਾਈਕਲ 'ਤੇ ਗੁਜ਼ਰਿਆ। ਉਹਦਾ ਮੋਟਰਸਾਈਕਲ 'ਤੇ ਸੀ, ਉਹ ਵੀ ਪਹਿਲੀ ਵਾਰੀ ਮੋਟਰਸਾਈਕਲ 'ਤੇ ਬੈਠਾ ਸੀ। ਹੁਣ ਗੱਡੀ ਬੜੀ ਮਹਿੰਗੀ 'ਚ ਬੰਦਾ ਜਾਣ ਡਿਆ, ਜਿਹੜਾ ਮੋਟਰਸਾਈਕਲ ਵਾਲਾ ਬੰਬੀ ਆਏ ਪਿੱਛੋਂ ਤੇ ਬਰਾਬਰ 'ਤੇ ਆ ਕੇ ਰੇਸਾਂ ਦੇਵੇ, ਤੇ ਉਹਨੂੰ ਆਂਦਾ ਵੇਖਿਆ ਹੀ ਸਕੂਟਰ। ਉਹਨੇ ਆਖਿਆ ਜੀ ਵੇਖਿਆ।
ਫਿਰ ਉਹਨੂੰ ਜਨਾਬ ਭਜਾ ਕੇ ਅੱਗੇ ਲੈ ਜਾਏ। ਉਹ ਗੱਡੀ ਵਾਲਾ ਹੋਰ ਤੇਜ਼ ਕਰੇ ਉਹਦੇ ਕੋਲ ਜਾਨ ਛੁਡਾਉਣ ਵਾਸਤੇ, ਉਹ ਮੋਟਰਸਾਈਕਲ ਹੋਰ ਭਜਾ ਕੇ ਬਰਾਬਰ 'ਤੇ ਲਿਆ ਕੇ ਪੁੱਛੇ ਵੀ ਵੇਖਿਆ ਹੀ ਸਕੂਟਰ। ਉਹ ਜਦੋਂ ਸਪੀਡ ਵੱਧਦੀ ਕਿਤੇ 100 ਸਵਾ 100 ਤੋਂ ਵੀ ਉੱਤੇ ਚਲੀ ਗਈ, ਸਕੂਟਰ ਵਾਲਾ ਫੇਰ ਨਾ ਮੁੜੇ, ਬਰਾਬਰ 'ਤੇ ਲਿਆ ਕੇ ਉਹਨੂੰ ਪੁੱਛੇ ਵੀ ਵੇਖਿਆ ਹੀ ਸਕੂਟਰ। ਉਹ ਥੋੜ੍ਹੀ ਹੋਰ ਸਪੀਡ ਵਧਾਈ ਅਤੇ ਅਗਲੇ ਪਾਸੇ ਜਾ ਕੇ ਕਿਸੇ ਦਰਖਤ ਦੇ ਵਿੱਚ ਜਾ ਵੱਜਾ ਮੋਟਰਸਾਈਕਲ ਵਾਲਾ, ਅਤੇ ਪੁੱਠਾ ਪਿਆ ਖਿਲ ਰਿਹਾ ਹੋਇਆ। ਉਹਨੇ ਗੱਡੀ ਡੱਕੀ ਜਾ ਕੇ ਚੁੱਕਿਆ, ਪਾਣੀ ਛਾਣੀ ਪਿਆਇਆ। ਉਹਨੇ ਕਿਹਾ ਯਾਰ ਇਹ ਕੀ ਹੋਇਆ, ਤੂੰ ਤਾਂ ਬਾਰ-ਬਾਰ ਮੈਨੂੰ ਆ ਕੇ ਪੁੱਛਦਾ ਸੀ ਵੇਖਿਆ ਸਕੂਟਰ 'ਤੇ, ਤੇਰੇ ਨਾਲ ਕੀ ਬਣਿਆ? ਉਹਨੇ ਕਿਹਾ ਯਾਰ ਬਣਿਆ ਵੀ ਸਕੂਟਰ 'ਤੇ ਮੈਂ ਵੀ ਵੇਖਿਆ ਸੀ ਪਹਿਲਾਂ, ਅਤੇ ਤੂੰ ਵੀ ਚੱਲ ਤੈਨੂੰ ਵੀ ਮੈਂ ਵਿਖਾਉਣ ਡਿਆ ਸਾਂ ਸਕੂਟਰ 'ਤੇ ਮੈਂ ਵੇਖਿਆ ਸੀ ਕਿ ਨਹੀਂ ਵੇਖਿਆ ਸੀ, ਮੈਂ ਇਹ ਨਹੀਂ ਸੀ ਵੇਖੀ ਵੀ ਬ੍ਰੇਕ ਕਿੱਥੇ ਇਹਦੀ। ਉਹੀ ਗੱਲ ਹੈ ਵੀ ਜੀਓ TV ਵਾਲੇ ਜਿਹੜੇ ਨੇ ਉਹ ਹਮੇਸ਼ਾ ਸਾਨੂੰ ਆਂਦੇ ਸਨ ਮਾਲਕਾਨ ਵੀ ਕਿ ਸਾਡੇ ਵਰਗਾ ਬਿਆਨੀਆਂ ਕੋਈ ਨਹੀਂ ਬਣਾਉਂਦਾ। ਬੜਾ ਫਖਰ ਲੈਂਦੇ ਸਨ ਇਸ ਗੱਲ 'ਤੇ ਪੂਰੀ ਉਹਨਾਂ ਦੀ ਮੈਨੇਜਮੈਂਟ ਕਿ ਅਸੀਂ ਅੱਛਾ ਇਹਨਾਂ ਦੀ ਐਕਸਪਰਟੀਜ਼ ਇਹ ਹੈ ਕਿ ਬੰਦੇ ਨੂੰ ਇੱਕ ਵਾਰ ਪਾੜ ਪੂੜ ਕੇ ਰੱਖ ਦਿੰਦੇ ਨੇ, ਬੜੀ ਜਨਾਬ ਗੂੜੀ ਜਿਹੀ ਗਹਿਰੀ ਜਿਹੀ ਬੰਦੇ ਦੇ ਖਿਲਾਫ ਜਿਹੜੀ ਹੈ ਨਾ, ਉਹ ਇਮਰਾਨ ਖਾਨ ਹੋਵੇ ਜਾਂ ਕੋਈ ਵੀ ਹੋਵੇ ਉਹਦੇ ਖਿਲਾਫ ਇਹੋ ਜਿਹਾ ਇੱਕ ਮਾਹੌਲ ਬੁਣਦੇ ਨੇ, ਇਹੋ ਜਿਹਾ ਚਾਰੋਂ ਪਾਸਿਓਂ ਇਹਨਾਂ ਨੇ ਬੰਦੇ ਇਹੋ ਜਿਹੇ ਰੱਖੇ ਨੇ। ਵੈਸੇ ਆਂਦੇ ਨੇ ਕਿ ਅਸੀਂ ਜਨਾਬ ਵੂਮਨ ਇੰਪਾਵਰਮੈਂਟ ਅਤੇ ਅਸੀਂ ਲਿਬਰਲ ਹੈ ਅਤੇ ਅਸੀਂ ਫਲਾਨੇ ਹਾਂ, ਲੇਕਿਨ ਬੰਦੇ ਉਮਰ ਚੀਮੇ ਵਰਗੇ ਰੱਖੇ ਨੇ ਜਿਹੜੇ ਸੁੰਗ ਦੱਸਦੇ ਫਿਰਦੇ ਨੇ ਵੀ ਉਹ ਫਲਾਨੀ ਔਰਤ ਸ਼ਹਿਰ ਦੇ ਵਿੱਚ ਹਮਲਾ ਹੈ ਅਤੇ ਫਲਾਨੀ ਹੈ ਅਤੇ ਫਲਾਨੀ ਹੈ, ਬਸ ਗੰਦਾ ਕੰਮ, ਗੰਦਾ ਗਲੀਜ਼ ਕੰਮ। ਲੇਕਿਨ ਆਪਣਾ ਜਿਹੜਾ ਇਹਨਾਂ ਨੇ ਇੱਕ ਇੰਪਰੈਸ਼ਨ ਰੱਖਿਆ ਹੋਇਆ ਉਹ ਬੜਾ ਜਨਾਬ ਬੜਾ ਬਾਵਕਾਰ, ਅਤੇ USA ਨਾਲ ਕੋਲੋਂ ਵੀ ਮਾਲ ਪਾਣੀ ਲੈ ਲੈਣਾ ਹੈ ਅਤੇ ਅਸੀਂ ਪਾਕਿਸਤਾਨ 'ਚ ਜਿੱਦਤ ਕਰ ਰਹੇ ਹਾਂ, ਅਤੇ ਪਾਕਿਸਤਾਨ ਦੇ ਵਿੱਚ ਇਹ ਸਾਰੀ ਉਮਰੇ ਸਾਰੀਆਂ ਅੰਬੈਸੀਆਂ ਨੂੰ ਦੱਸਦੇ ਰਹੇ ਵੀ ਅਸੀਂ ਹੋਮੋਸੈਕਸ਼ੁਅਲਿਟੀ ਨੂੰ ਵੀ ਸਪੋਰਟ ਕਰਦੇ ਹਾਂ ਅਤੇ ਅਸੀਂ ਫਲਾਨਾ ਵੀ ਕਰਦੇ ਹਾਂ ਅਤੇ ਫਲਾਨਾ ਵੀ। ਲੇਕਿਨ ਇਹਨਾਂ ਦੀ ਜਿਹੜੀ ਅਸਲ ਇਹਨਾਂ ਦਾ ਅਸਲ ਜੀਓ TV ਦਾ ਜਿਹੜਾ ਅਸਲ ਹੈ ਨਾ, ਜੰਗ ਜੀਓ ਦਾ ਜਿਹੜਾ ਅਸਲ ਇਹਨਾਂ ਦੀ ਜਿਹੜੀ ਐਕਸਪਰਟੀਜ਼ ਹੁੰਦੀ, ਸਪੈਸ਼ਲਿਸਟ ਨੇ, ਉਹ ਲੋਕਾਂ ਦੀਆਂ ਧੋਤੀਆਂ ਖੋਲ੍ਹਣ ਦੇ ਨੇ। ਕਿਸੇ ਦਾ ਨਾਲਾ ਖੋਲ੍ਹ ਦਿਓ ਮਾਜ਼ਰਤ ਦੇ ਨਾਲ, ਅਤੇ ਕਿਸੇ ਦੀ ਧੋਤੀ ਖੋਲ੍ਹ ਦਿਓ, ਮਤਲਬ ਕਿ ਲੋਕਾਂ ਦੀ ਕਿਰਦਾਰ ਕਸ਼ੀ ਕਰਨ ਦੀ। ਗੰਦੀਆਂ ਖਬਰਾਂ, ਗਲੀਜ਼ ਖਬਰਾਂ, ਉਹ ਜਿਹਨੂੰ ਬਿਲੋ ਦਾ ਬੈਲਟ ਆਉਂਦੇ ਨੇ ਨਾ, ਵੀ ਧੋਤੀ ਖੋਲ੍ਹ ਕੇ ਦੇ ਵਿੱਚ ਵੜ ਜਾਣਾ, ਉਹ ਇਹ ਕੰਮ ਕਰਦੇ ਨੇ। ਗੰਦਾ ਜਰਨਲਿਜ਼ਮ, ਚੰਗਾ ਜਰਨਲਿਜ਼ਮ ਨਹੀਂ, ਉਹ ਕਰਨਾ ਹਰ ਹੱਦ ਤੱਕ ਚਲੇ ਜਾਣਾ ਜਦੋਂ ਕਿਸੇ ਬੰਦੇ ਨੂੰ ਤਬਾਹ ਕਰਨ 'ਤੇ ਆਉਣਾ, ਮਾਫੀ ਨਹੀਂ ਦੇਣੀ। ਫਿਰ ਇਹ ਨਹੀਂ ਸੋਚਣਾ ਵੀ ਇਹ ਜਿਹੜੀ ਕਲਮ ਹੈ ਇਹਦੀ ਹੁਰਮਤ ਹੈ, ਸਾਨੂੰ ਜਿਹੜੀ ਤਾਕਤ, ਜਿਸ ਤਰ੍ਹਾਂ ਹੁਣ ਮੇਰੇ ਕੋਲ ਵੀਲੌਗ ਹੈ, ਇਹ ਜਿਹੜਾ ਤੁਸੀਂ ਮੇਰੀ ਗੱਲ ਸੁਣਦੇ ਹੋ, ਇਹ ਜਿਹੜੀ ਤਾਕਤ ਹੈ, ਇਹ ਜਿਹੜੀ ਕਿ ਮੇਰੀ ਗੱਲ ਤੁਸੀਂ ਸੁਣਦੇ ਹੋ ਰੱਬ ਨੇ ਦਿੱਤੀ ਹੈ ਨਾ। ਮੇਰੇ ਅੱਗੇ ਤਾਂ ਕਈ ਫਿਰਦੇ ਨੇ ਗਲੀਆਂ ਬਾਜ਼ਾਰਾਂ ਦੇ ਵਿੱਚ। ਇਹ ਹੁਣ ਅਗਰ ਇਸ ਤਾਕਤ ਨੂੰ ਮੈਂ ਰੁਪਈਏ ਪੈਸੇ ਵਾਸਤੇ ਇਸਤੇਮਾਲ ਕਰਨਾ ਸ਼ੁਰੂ ਕਰ ਦਿਆਂ, ਮਤਲਬ ਕਿ ਰੁਪਈਏ ਲੈ ਕੇ ਲੋਕਾਂ ਦੀਆਂ ਇੱਜ਼ਤਾਂ ਉਛਾਲਣੀਆਂ ਸ਼ੁਰੂ ਕਰ ਦਿਆਂ, ਜਾਂ ਰੁਪਈਏ ਲੈ ਕੇ ਲੋਕਾਂ ਨੂੰ ਚੁੱਕਣਾ ਸ਼ੁਰੂ ਕਰ ਦਿਆਂ, ਅਤੇ ਲਾਨਤ ਨਹੀਂ ਫਿਰ ਇਸ ਕੰਮ ਦੇ ਉੱਤੇ। ਅਤੇ ਬਹਰਹਾਲ ਇਹ ਉਹ ਕੰਮ ਕਰਦੇ ਨੇ, ਅਤੇ ਇਹ ਉਹਦੇ 'ਚ ਐਕਸਪਰਟ ਨੇ। ਸਾਡੇ ਚੌਧਰੀ ਨੂੰ ਬੜਾ ਸ਼ੌਕ ਹੈ ਇਸ ਕੰਮ ਦਾ, ਉਹਨਾਂ ਫਿਰ ਇਹਨਾਂ ਦੀ ਜ਼ਿੰਮੇਵਾਰੀ ਲਾਈ। 3 ਕੰਮ ਕਰਦੇ ਨੇ, ਜਾਂ ਇਹ ਬੰਦੇ ਨੂੰ ਖਰੀਦਦੇ ਨੇ, ਜਾਂ ਡਰਾਉਂਦੇ ਨੇ, ਅਤੇ ਜਾਂ ਉਹਦੀ ਕਿਰਦਾਰਕਸ਼ੀ ਕਰਦੇ ਨੇ। ਹੁਣ ਖਰੀਦ ਸਕਦੇ ਨਹੀਂ ਸੀ ਰਿਚਰਡ ਨੂੰ, ਉਹਨੂੰ ਡਰਾ ਵੀ ਨਹੀਂ ਸਕਦੇ, ਇਹਨਾਂ ਆਖਿਆ ਚਲੋ ਕਿਰਦਾਰਕਸ਼ੀ ਕਰਦੇ, ਇਹਨਾਂ ਉਹਦੀ ਕਿਰਦਾਰਕਸ਼ੀ ਕਰ ਦਿੱਤੀ। ਇੱਥੇ ਤਾਂ ਇਹੀ ਕੰਮ ਕਰਦੇ ਨੇ, ਇਹਦੇ 'ਚ ਹੀ ਮਾਹਿਰ ਨੇ, ਡਰਾ ਡਰੂ ਲੈਂਦੇ ਨੇ। ਇਹ ਉਹਨੂੰ ਪੈ ਗਏ, ਉਹ ਹੁਣ ਅੱਗੋਂ ਪੈ ਗਿਆ ਇਹਨਾਂ ਨੂੰ, ਸਮਝਦੇ ਹੋ ਨਾ। ਉੱਥੇ ਕਿਰਦਾਰਕਸ਼ੀ ਦੀ ਰੌਲਾ ਕੋਈ ਨਹੀਂ। ਇਹਨਾਂ ਉਹਨਾਂ ਨੂੰ ਜਨਾਬ ਖੁਸਰਾ ਆਖਿਆ ਜਾਂ ਖਵਾਜਾ ਸਰਾ, ਜੋ ਵੀ ਤੁਸੀਂ ਉਹਨੂੰ ਲਫ਼ਜ਼ ਆਖੋ, ਉਹ ਆ ਕੇ ਛੇੜਿਆ। ਅੱਛਾ ਚਲੋ ਇੱਥੇ ਵੀ ਗੱਲ ਮੁੱਕ ਜਾਣੀ ਸੀ, ਉਹਨੇ ਅੱਗੋਂ ਫਿਰ ਆਖਤਾ ਵੀ ਆਈ ਸੇ ਇਟ ਅਗੇਨ। ਚੌਧਰੀ ਨੇ ਆਖਿਆ ਵੀ ਇਹ ਤਾਂ ਬੇਇੱਜ਼ਤੀ ਹੋ ਗਈ। ਚੌਧਰੀ ਨੇ ਇਹਨਾਂ ਟਵੀਟ ਡਿਲੀਟ ਕੀਤਾ, ਚੌਧਰੀ ਨੇ ਇਹਨਾਂ ਕੋਲੋਂ ਫਿਰ ਟਵੀਟ ਕਰਾਤਾ, ਉਹ ਫੇਰ ਕਰਾਇਆ, ਮੁੰਡਿਆਂ ਨੇ ਫੇਰ ਚੁੱਕ ਦਿੱਤਾ ਜਨਾਬ ਸੋਸ਼ਲ ਮੀਡੀਆ ਵਾਲਿਆਂ ਨੇ। ਮੇਰਾ ਕਸੂਰ ਕੋਈ ਨਹੀਂ, ਮੇਰੇ 'ਤੇ ਨਾ ਪਾਇਓ ਫਿਰ ਹੱਸਣ ਡਏ ਜੇ ਤੁਸੀਂ ਮੇਰੇ ਟਵੀਟ ਪੜ੍ਹੇ ਨੇ, ਮੈਨੂੰ ਪਤਾ। ਪਰ ਮੈਨੂੰ ਕੀ ਪਤਾ ਯਾਰ ਉਹ ਕੌਣ ਲਿਖ ਦਿੰਦਾ ਮੇਰੇ ਟਵਿੱਟਰ ਤੋਂ, ਮੈਨੂੰ ਥੋੜ੍ਹੀ ਪਤਾ ਹੁੰਦਾ ਕੌਣ ਲਿਖਣ ਡਿਆ। ਕੋਈ ਹੋਰ ਕੋਈ ਲਿਖ ਜਾਂਦਾ ਹੋਏਗਾ, ਕੋਈ ਮੈਨੂੰ ਕੀ ਪਤਾ ਕੌਣ ਲਿਖਦਾ। ਐਵੇਂ ਨਾ ਹੱਸੋ ਨਾ, ਮੇਰੇ 'ਤੇ ਨਾ ਪਾਓ ਇਹ ਸਾਰੀ ਗੱਲ। ਮੈਂ ਤੁਹਾਨੂੰ ਕਹਿ ਦਿਆਂ ਹਰ ਸ਼ਾਇਦ ਦਾ ਭਾਰ ਮੈਂ ਨਹੀਂ ਚੁੱਕ ਸਕਦਾ। ਉਹ ਜਨਾਬ ਯਾਰ ਹੋਰ ਵੀ ਕਈ ਲੋਕਾਂ ਨੇ ਕੀਤੇ ਨੇ, ਮੇਰਾ ਮਤਲਬ ਟਵੀਟ ਹੈ, ਹਰ ਸ਼ਾਇਦ ਮੇਰੇ 'ਤੇ ਪਾ ਕੇ ਦੇ ਬਾਅਦ ਦੰਦ ਕੱਢਦੇ ਜੇ ਵੀ ਸਾਰਾ ਕੰਮ ਤੁਹਾਡਾ, ਮੇਰਾ ਨਹੀਂ ਹੈ ਸਾਰਾ ਕੰਮ। ਅੱਛਾ ਉਹ ਜਨਾਬ ਫਿਰ ਕਰ ਛੜੇ ਲੋਕਾਂ ਨੇ ਟਵੀਟ ਕੇ, ਉਹ ਆਇਆ ਫਿਰ ਆਇਆ ਜਗੌਰੀ। ਉਹ ਜਿਸ ਵੇਲੇ ਉਹ ਰਿਚਰਡ ਨੇ ਵੇਖਿਆ ਵੀ ਯਾਰ ਇਹ ਤਾਂ ਬੰਦੇ ਜਿਹੜੇ ਨੇ ਕੋਈ ਬੜੇ ਚਬਲੀਟ ਬੰਦੇ ਨੇ, ਇਹ ਜਨਾਬ ਮੈਨੂੰ ਗਾਲਾਂ ਵੀ ਕੱਢਦੇ ਨੇ ਅਤੇ ਉੱਤੋਂ ਫਿਰ ਟਵੀਟ ਡਿਲੀਟ ਕਰਦੇ ਨੇ ਅਤੇ ਫਿਰ ਨਵੇਂ ਸਿਰੇ ਕਰ ਦਿੰਦੇ ਨੇ। ਉਹਨੇ ਕਿਹਾ ਫਿਰ ਲੈ ਇਹ ਆਇਆ ਜਗੌਰੀ, ਉਹਨੇ ਫਿਰ ਛੱਡਿਆ ਨਵਾਂ। ਉਸ ਤੋਂ ਬਾਅਦ ਜਿਸ ਵੇਲੇ ਉਹਨੇ ਛੱਡਿਆ ਅਤੇ ਉਸ ਤੋਂ ਬਾਅਦ ਫਿਰ ਜਿਸ ਵੇਲੇ ਪਾਕਿਸਤਾਨੀਆਂ ਨੇ ਮਿਲੀਅਨਸ ਦੇ ਵਿੱਚ ਉਹਨੂੰ ਘਮਾਇਆ, ਉਸ ਟਵੀਟ ਨੂੰ ਇਹੋ ਜਿਹਾ ਘਮਾਇਆ ਵੀ ਤਾਰਾਂ ਤੱਤੀਆਂ ਹੋ ਗਈਆਂ, ਤਾਰਾਂ ਖੜਕ ਗਈਆਂ ਟਵਿੱਟਰ ਦੀਆਂ। ਉਹਨੇ ਸੋਚਿਆ ਰਿਚਰਡ ਨੇ ਵੀ ਬਈ ਇਹ ਬਣੀਆਂ ਕੀ ਨੇ, ਇਹ ਮੈਂ ਕਿਹੜਾ ਟਵੀਟ ਕਰ ਬੈਠਾ, ਕਿਹਨਾਂ ਦੇ ਬਾਰੇ ਕਰ ਬੈਠਾ। ਉਹਨੇ ਉੱਤੇ ਹੋਰ ਟਵੀਟ ਚਾੜੇ, ਜਿਸ ਵੇਲੇ ਚਾੜੇ ਤੇ ਨਾਲ ਇਹਨਾਂ ਨੇ ਉਹ ਜਿਹੜੇ ਡਿਜੀਟਲ ਦਲਾਲ ਨੇ ਨਾ ਉਹ ਛੱਡ ਦਿੱਤੇ। ਉਹ ਕਿਸੇ ਨੇ ਉਹਨੂੰ ਗਸ਼ਤੀ ਆਖ ਦਿੱਤਾ। ਹਾਂਜੀ ਗਸ਼ਤੀ, ਤੁਸੀਂ ਸਹੀ ਕਹਿ ਰਹੇ ਹੋ, ਪੰਜਾਬ ਦੇ ਵਿੱਚ ਪ੍ਰੋਸਟੀਚਿਊਟ ਨੂੰ ਗਸ਼ਤੀ ਆਖਿਆ ਜਾਂਦਾ ਹੈ। ਵੈਸੇ ਕਰਾਚੀ ਦੇ ਵਿੱਚ ਇਹ ਜ਼ਮਾਨਾ ਦਾ ਫਰਕ ਹੈ। ਉਹ ਜਿਵੇਂ ਇੱਕ ਉਹ ਮੁਹਾਵਰਾ ਰੰਡੀ ਰੋਣਾ, ਜਾਂ ਸਾਡੇ ਜਿਹੜਾ ਆਂਦੇ ਨੇ ਵੀ ਜਿਹੜਾ ਲਾਗੀਆਂ ਨੇ ਲਾਗ ਲੈਣੇ ਭਾਵੇਂ ਜਾਂਦੀ ਰੰਡੀ ਹੋ ਜਾਏ, ਉਹ ਸਾਡੇ 'ਤੇ ਜਿਹੜਾ ਪੰਜਾਬੀ ਦੇ ਵਿੱਚ ਜਿਹਦਾ ਘਰ ਵਾਲਾ ਮਰ ਜੇ ਉਹਨੂੰ ਆਂਦੇ ਨੇ।
ਪਰ ਉਰਦੂ ਸਪੀਕਿੰਗ ਇਹਨੂੰ ਗਾਲ ਲੈਂਦੇ ਨੇ, ਉੱਥੇ ਇਹਨੂੰ ਪ੍ਰੋਸਟੀਚਿਊਟ ਨੂੰ ਆਉਂਦੇ ਨੇ। ਉਹ ਕਿੱਥੋਂ ਮੰਨਦੇ ਨੇ ਭਾਈ ਪੰਜਾਬੀ ਦੀ ਇਸ ਗੱਲ? ਇਹ ਜਿਹੜੀਆਂ ਤੁਹਾਨੂੰ ਦੋਵੇਂ ਗੱਲਾਂ ਸੁਣਾਈਆਂ ਨੇ ਵੀ ਰੰਡੀ ਰੋਣਾ ਜਾਂ ਲਾਗੀਆਂ ਨੇ ਲਾਗ ਲੈਣੇ ਭਾਵੇਂ ਜਾਂਦੀ ਰੰਡੀ ਹੋ ਜਾਏ, ਤਾਂ ਅਕਸਰ ਇਹ ਪੰਜਾਬ ਦੇ ਵਿੱਚ ਮੁਹਾਵਰੇ 'ਚ ਇਸਤੇਮਾਲ ਹੁੰਦਾ ਬਹੁਤ ਜ਼ਿਆਦਾ। ਪਰ ਉਰਦੂ ਸਪੀਕਿੰਗ ਦਾ ਕਿਉਂਕਿ ਰਾਜ ਹੈ, ਪਾਕਿਸਤਾਨ ਦੀ ਕੌਮੀ ਜ਼ੁਬਾਨ ਹੈ ਔਰ ਅਸ਼ਰਾਫੀਆ ਦੀ ਜ਼ੁਬਾਨ ਹੈ, ਅਤੇ ਪੰਜਾਬੀ ਜ਼ੁਬਾਨ ਵਾਲਿਆਂ ਨੂੰ ਕਿੱਥੋਂ ਸੁਣਦੇ ਨੇ? ਸਾਨੂੰ ਤਾਂ ਆਉਂਦੇ ਨੇ ਤੁਹਾਡੀ ਜ਼ੁਬਾਨ ਦਾ ਲਫ਼ਜ਼ ਗਾਲੀ ਹੈ। ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਸਲੈਂਗ ਦੇ ਵਿੱਚ ਪ੍ਰੋਸਟੀਚਿਊਟ ਨੂੰ ਗਸ਼ਤੀ ਆਖਿਆ ਜਾਂਦਾ ਹੈ। ਮਾਜ਼ਰਤ ਇਹਨਾਂ ਲਫ਼ਜ਼ਾਂ ਦੀ, ਲੇਕਿਨ ਤੁਹਾਨੂੰ ਸਮਝਾਉਣ ਵਾਸਤੇ ਜ਼ਰੂਰੀ ਹੈ। ਔਰ ਉੱਥੇ ਕਰਾਚੀ 'ਚ ਇਹ ਮੋਬਾਈਲ ਟੀਮਾਂ ਨੂੰ ਆਉਂਦੇ ਨੇ ਗਸ਼ਤੀ ਟੀਮਾਂ, ਠੀਕ ਹੈ ਨਾ? ਇਹ ਪੁਲਿਸ ਦੀ ਮੋਬਾਈਲ ਨੂੰ ਵੀ ਗਸ਼ਤੀ ਪੁਲਿਸ ਆਉਂਦੇ ਨੇ, ਅਤੇ ਉੱਥੇ ਲਫ਼ਜ਼ ਦਾ ਹੋਰ ਹੈ। ਇਹ ਹੁਣ ਉਮਰ ਚੀਮਾ ਤੇ ਕਿਉਂਕਿ ਪੰਜਾਬ ਦਾ ਹੈ, ਸਿਆਲਕੋਟ ਦੇ ਲਾਗੇ ਦਾ ਹੈ, ਇਹਨੇ ਤੇ ਜਾਣ ਕੇ ਉਹਦੀ ਹਿਊਮਿਲੀਏਟ ਕਰਨ ਵਾਸਤੇ ਉਹ ਸਲੈਂਗ ਇਸਤੇਮਾਲ ਕੀਤੀ ਗਸ਼ਤੀ ਸਫੀਰ। ਅਤੇ ਉਹ ਫਿਰ ਕੋਈ ਮੇਰਾ ਮਤਲਬ ਮੈਂ ਸੁੱਤਾ ਸਾਂ, ਫਿਰ ਕਿਸੇ ਨੇ ਕੋਈ ਸ਼ਰਾਰਤ ਕੀਤੀ ਮੇਰੇ ਟਵਿੱਟਰ ਅਕਾਊਂਟ ਤੋਂ, ਉਹਨੇ ਉਹ ਲਿਖ ਛੱਡਿਆ ਅੰਗਰੇਜ਼ੀ ਦੇ ਵਿੱਚ ਕਿ ਜਨਾਬ ਇਹ ਤੁਹਾਨੂੰ ਪ੍ਰੋਸਟੀਚਿਊਟ ਆਖਣ ਡਏ ਨੇ। ਉਹਨਾਂ ਉਹ ਵੀ ਪੜ੍ਹ ਲਿਆ। ਫਿਰ ਅੱਗੋਂ ਨਜਮ ਸੇਠੀ ਸਾਹਿਬ ਦੀ ਮਾੜੀ ਕਿਸਮਤ ਜਿਹੜੀ ਤੁਹਾਨੂੰ ਦੱਸੀ ਹੈ, ਉਹਨਾਂ ਨੂੰ ਵੀ ਉਹਨਾਂ ਨੇ ਫੋਸ ਕਰਾਰ ਦੇ ਦਿੱਤਾ, ਨਜਮ ਸੇਠੀ ਸਾਹਿਬ ਨੂੰ ਵੀ। ਇਹ ਫੋਸ ਕੀ ਹੁੰਦਾ ਹੈ? ਇਹ ਫੋਸ ਜਨਾਬ ਘੋੜਾ ਲਿੱਦ ਕਰਦਾ ਹੈ ਅਤੇ ਮੱਝ ਜਿਹੜੀ ਉਹ ਫੋਸ ਕਰਦੀ ਹੈ। ਅਤੇ ਇਹ ਬਸ ਇਹੀ ਫਰਕ ਦੱਸ ਸਕਦਾ ਮੈਂ ਤੁਹਾਨੂੰ। ਅਤੇ ਬਹਰਹਾਲ ਇਹ ਹੁਣ ਜਨਾਬ ਨਾਲ ਨਾਲ ਉਹਨਾਂ ਨੇ ਨਜਮ ਸੇਠੀ ਸਾਹਿਬ ਨੂੰ ਖੜਕਾ ਦਿੱਤਾ। ਅਤੇ ਇਹ ਹੁਣ ਸਾਰਾ ਜਿਹੜਾ ਕੁਨਬਾ ਸੀ ਨਾ, ਚੌਧਰੀ, ਜੀਓ, ਜਰਨੈਲ, ਜਰਨਲਿਸਟ, ਇਹੋ ਜਿਹੇ ਜਿਹੜੇ ਜਰਨਲਿਸਟ, ਉਹ ਸਾਰੇ ਹੀ ਕਾਬੂ ਆ ਗਏ ਨੇ। ਉਹ ਸਾਰੇ ਹੀ ਕਾਬੂ ਆ ਗਏ ਨੇ ਉਹਨਾਂ ਦੇ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੁਣ ਟਵੀਟੋ ਟਵੀਟ ਨਹੀਂ ਚੱਲਣਾ, ਕੰਮ ਇਸ ਤੋਂ ਵਧਣਾ। ਮੈਂ ਤੁਹਾਨੂੰ ਹੁਣ ਹੀ ਦੱਸ ਦਿੰਦਾ। ਉਹਨਾਂ ਨੂੰ ਵੇਖੀ ਹੋਰ ਵੀ ਜਿਹੜੇ ਬੜੇ ਸਾਰੇ ਕਾਂਗਰਸਮੈਨ ਅਤੇ ਬੜੇ ਸਾਰੇ ਹਕੂਮਤੀ ਜਿਹੜੇ ਅਹੁਦੇਦਾਰ ਨੇ, ਉਹ ਵੀ ਹੁਣ ਆਖਣ ਡਏ ਨੇ ਫਰੀ ਇਮਰਾਨ ਖਾਨ। ਇਹ ਹੁਣ ਕੰਮ ਵਧਣਾ ਹੈ, ਕੰਮ ਰੁਕਣਾ ਨਹੀਂ। ਇਹ ਕੰਮ ਟਵੀਟਾਂ, ਬਹੁਤ ਸਾਰੇ ਲੋਕ ਆਉਂਦੇ ਨੇ ਕੰਮ ਟਵੀਟਾਂ ਤੱਕ ਹੈ। ਨਹੀਂ, ਇੰਜ ਨਹੀਂ ਹੈ। ਮੈਂ ਸਿਰਫ ਤੁਹਾਨੂੰ ਇਹ ਦੱਸ ਹੀ ਸਕਦਾ ਵੀ ਇਹ ਜਿਹੜੀ ਜਨਵਰੀ ਦੀ ਪਹਿਲਾ ਹਫ਼ਤਾ, ਉਹਦੇ ਵਿੱਚ ਤੁਸੀਂ ਪਹਿਲੇ 10 ਦਿਨਾਂ ਦੇ ਵਿੱਚ ਜਾਂ ਦੂਸਰੇ ਹਫ਼ਤੇ 'ਚ ਤੁਸੀਂ ਇੱਕ ਵਾਸ਼ਿੰਗਟਨ DC 'ਚ ਹੋਰ ਬੜਾ ਵੱਡਾ ਕੰਮ ਹੁੰਦੇ ਵੇਖੋਗੇ। ਕਾਂਗਰੈਸ਼ਨਲ ਹੀਅਰਿੰਗ ਵੀ ਹੋਏਗੀ। ਉੱਥੇ ਵੀ ਜ਼ਰਾ ਸਾਰਾ ਜਿਹੜਾ ਉੱਥੇ ਕਤਲੇਆਮ ਕੀਤਾ ਗਿਆ ਉਹਦਾ ਹਿਸਾਬ ਲਿਆ ਜਾਏਗਾ, ਗੱਲਬਾਤ ਕੀਤੀ ਜਾਏਗੀ ਉੱਥੇ ਵੀ। ਹੋਰ ਵੀ ਬੜਾ ਕੁਛ ਜਿਹੜਾ ਹੋਣ ਲੱਗਾ। ਅਤੇ ਮੈਂ ਸਿਰਫ ਤੁਹਾਨੂੰ ਇਹ ਦੱਸ ਸਕਦਾ ਕਿ ਪਾਕਿਸਤਾਨ ਜਿਹੜਾ ਹੈ ਨਾ, ਉਹਦੇ ਵਿੱਚ ਜਿਹੜਾ ਜ਼ੁਲਮ ਹੋ ਗਿਆ ਉਹ ਹੁਣ ਪੂਰੀ ਦੁਨੀਆ ਸੁਣੇਗੀ ਹਰ ਥਾਂ 'ਤੇ। ਇਹ ਇਹਨਾਂ ਦੀ ਮਾੜੀ ਕਿਸਮਤ ਹੈ ਕਿ ਇਹਨਾਂ ਨੇ ਰਿਚਰਡ ਗ੍ਰੈਨਲ ਨੂੰ ਛੇੜ ਛੱਡਿਆ, ਲੇਕਿਨ ਉਹਦੇ ਪਿੱਛੇ ਜਿਹੜਾ ਸਾਰੇ ਦਾ ਸਾਰਾ ਰੌਲਾ ਸੀ ਨਾ, ਉਹ ਚੌਧਰੀ ਦੀਆਂ ਪੁਰਾਣੀਆਂ ਗੰਦੀਆਂ ਆਦਤਾਂ ਅਤੇ ਜੀਓ ਦੀਆਂ ਪੁਰਾਣੀਆਂ ਗੰਦੀਆਂ ਆਦਤਾਂ, ਲੋਕਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਦੀਆਂ, ਉਹਦੀ ਵਜ੍ਹਾ ਤੋਂ ਮਾਰੇ ਗਏ ਨੇ। ਅਗਰ ਇਹ ਆਪਣੀਆਂ ਪੁਰਾਣੀਆਂ ਆਦਤਾਂ ਦੇ ਹਿਸਾਬ ਨਾਲ ਕੰਮ ਨਾ ਕਰਦੇ, ਉਹਨੇ ਇੱਕ ਟਵੀਟ ਕੀਤਾ ਸੀ, ਉਹ ਟਵੀਟ ਰਹਿਣ ਦਿੰਦੇ। ਜੇ ਉਹਨੇ ਦੋਹਰੀ ਵਾਰੀ ਵੀ ਕਰ ਦਿੱਤਾ ਸੀ ਤਾਂ ਚੁੱਪ ਰਹਿੰਦੇ। ਜੇ ਕਰ ਹੀ ਦਿੱਤਾ ਸੀ ਜੀਓ ਨੇ ਟਵੀਟ, ਤੇ ਫਿਰ ਉਹਨੂੰ ਡਿਲੀਟ ਨਾ ਕਰਦੇ। ਜੇ ਡਿਲੀਟ ਹੀ ਕਰ ਦਿੱਤਾ ਸੀ ਤਾਂ ਫਿਰ ਨਾ ਕਰਦੇ। ਇਹ ਮੁਹਾਵਰਾ ਤੇ ਵੀ ਨਾਨੀ ਨੇ ਖਸਮ ਕੀਤਾ, ਮਾੜਾ ਕੀਤਾ, ਕਰਕੇ ਛੱਡ ਦਿੱਤਾ, ਹੋਰ ਮਾੜਾ ਕੀਤਾ। ਇੱਥੇ ਤੇ ਮੈਨੂੰ ਪਤਾ ਨਹੀਂ ਕਿੰਨੀ ਵਾਰੀ ਮਾੜਾ ਕੀਤਾ ਕਹਿਣਾ ਪੈਣਾ। ਇਹਨਾਂ ਨੇ ਤੇ ਕਈ ਵਾਰੀ ਖਸਮ ਕੀਤਾ ਵੀ ਅਤੇ ਛੱਡਿਆ ਵੀ। ਇਹਨਾਂ ਦੇ ਕੋਲੋਂ ਇਹ ਸਾਰਾ ਕੁਝ ਹੋਇਆ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।